मैं धरती देश पंजाब दी मेरा जुस्सा लीरो लीर, मेरे मुंह ते जंदरे चुपदे, मेरे पैरी धर्म जंजीर। मैनू रखियां पाइयां बेड़ियां, मैं घर विच होई असीर। मैनू वैरियां की सी मारना, मेरे सज्जणा भन्ने तीर। मेरे रांझे कैदो हो गए, मेरे मिर्जे खान शमीर। अज जन्म जन्म दे वैरियां, मेरी सांभ लई तकदीर। मैथों नानक बुल्ले खुस गए, मेरी झोली गालब मीर। मैनू मेरे पुत्तर मार दे अज वैरियां दे नाल रल, ताइयों ते मैं मौत दा अज बैठी बूहा मल। मेरे वारस वारस गैर दे, मेरे बुल्ले भुल्ले घर। मेरे माधू लाल हुसैन गए, दुल्ले तो पहले ही मर। हाँ जी जलंधरीओ, की हाल है तुहाडा? ठीक ठाक हो? ठीक है। राजी बाजी? ते तुहाडा नाम की है? अता मोहम्मद। अता मुहम्मद। ते गुज्जर हो? गुज्जर। गोत की तुहाडा? चेची। चेची पंजी लियांदी पजाही वेची। बड़े बिजनेसमैन है तुसी भाई। ते पिंड अपना केड़ा सी जी? भगवानपुर। भगवानपुर। ਇਹਦੀ ਲੋਕੇਸ਼ਨ ਦੱਸਿਓ ਜਰਾ, ਕਿੱਥੇ ਕਰਕੇ ਸੀ ਇਹ ਹੈਗਾ ਸੀ ਕਠਾਰ ਦਾ ਸਟੇਸ਼ਨ ਨਸਰਾਲੇ ਤੋਂ 3 ਮੀਲ ਉਹਦੇ ਪਾਸੇ, ਸੋਹਣੀ ਵਾਲੀ ਜਲੰਧਰ ਵਾਲੇ ਪਾਸੇ। ਜਲੰਧਰ ਵਾਲੇ ਪਾਸੇ ਨੂੰ। ਤੇ ਸਟੇਸ਼ਨ ਸੀ ਲਾਗੇ ਕਠਾਰ ਦਾ। ਕਠਾਰ ਦਾ। ਠੀਕ ਹੈ। ਤੇ ਕਿੱਡਾ ਕੁ ਪਿੰਡ ਸੀ ਤੁਹਾਡਾ? ਪਿੰਡ ਸਾਡੇ ਜੀ ਦੋਨੇ ਛੋਟਾ ਸੀ। ਛੋਟਾ ਸੀ? ਛੋਟਾ ਸੀ। ਨੇੜੇ ਇਕੱਠਾ ਸੀ ਪਿੰਡ ਕਿਸੇ ਪਿੰਡਾਂ ਦੇ ਨਾਲ? ਏਦਾਂ ਜਿੱਦਾਂ ਚੱਲਦੀ ਸੀ 2 ਕਿਲੇ ਗਾਹਾਂ, ਉੱਥੇ ਇੱਕ ਪਿੰਡ ਹੈ ਗਾਹਾਂ, ਤਿੰਨੇ ਪਿੰਡ ਨਾ ਇਕੱਠੇ ਸੀ। ਹੈਗੀ 3 ਬਾਬਿਆਂ ਦੀ ਔਲਾਦ ਸੀ। 3 ਬਾਬਿਆਂ ਦੀ ਔਲਾਦ ਸੀ? ਕੱਲੇ ਕੱਲੇ ਪਿੰਡ ਸੀ। ਤੇ ਨਾਂ ਤਿੰਨਾਂ ਦੇ ਕੀ ਸੀ? ਇੱਕ ਤਾਂ ਤੁਹਾਡੇ ਵਾਲਾ ਪਿੰਡ ਹੋ ਗਿਆ ਭਗਵਾਨਪੁਰਾ। ਹੁਣ ਦੇਖੋ ਜੀ, ਨਾਂ ਨਹੀਂ ਮੈਨੂੰ ਯਾਦ, ਸੱਚੀ ਗੱਲ ਹੈ। ਹੁਣ ਤੁਸੀਂ ਮੈਨੂੰ ਦੱਸਿਆ ਕਿ 3 ਪਿੰਡਾਂ ਦੇ ਨਾਲ, ਭਗਵਾਨਪੁਰਾ ਨਾਲ ਦਾ, ਬਹੌਲੀਪੁਰ, ਜਲਪਿਆਂ। ਜਲਪਿਆਂ, ਬਹੌਲੀਪੁਰ ਤੇ ਭਗਵਾਨਪੁਰ। ਇਹ 3 ਬਾਬਿਆਂ ਦੀ ਔਲਾਦ। 3 ਬਾਬਿਆਂ ਦੀ। ਤਿੰਨਾਂ ਚ ਮੁਸਲਮਾਨ ਗੁੱਜਰ ਸੀ? ਮੁਸਲਮਾਨ ਗੁੱਜਰ ਵੀ ਹੈਗੇ, ਰਜਪੂਤ ਵੀ ਹੈਗੇ। ਰਜਪੂਤ ਵੀ ਸੀਗੇ? ਹਾਂ ਜੀ, ਕਾਫੀ ਰਜਪੂਤ ਸੀ। ਅੱਛਾ। ਹਾਂ ਜੀ। ਇਹ 3 ਪਿੰਡਾਂ ਚ ਹੀ ਹੈ? ਤੇ ਹਿੰਦੂ ਵੀ ਸੀਗੇ ਕੋਈ? ਹਿੰਦੂ ਕੋਈ ਨਹੀਂ। ਦੁਕਾਨ ਵਾਲਾ ਕੋਈ ਦੁਕਾਨ ਵਾਲਾ ਹਿੰਦੂ ਕੋਈ ਨਹੀਂ ਸੀ। ਮੁਸਲਮਾਨ ਸੀ। ਚਮਾਰ ਹੈਗੇ ਸੀ? ਚਮਾਰ ਹੈਗੇ ਸੀ ਬਹੌਲੀਪੁਰ ਦੇ ਵਿੱਚ। ਉਹ 3 ਪਿੰਡਾਂ ਦੀ ਸੇਵ ਕਰਦੇ। ਸੇਵ ਉਹੀ ਕਰਦੇ। ਤੁਹਾਡੇ ਨਾਲ ਵੀ ਕੋਈ ਕੰਮ ਕਰਾਉਂਦੇ ਸੀ ਚਮਾਰਾਂ ਚ? ਕਰਾਉਂਦੇ ਸੀ। ਉਹਦਾ ਨਾਂ ਯਾਦ ਹੈ ਜਿਹੜਾ ਤੁਹਾਡਾ ਕੰਮ ਕਰਦਾ? ਨਾਂ ਉਹਨਾਂ ਦਾ ਯਾਦ ਹੈ ਜੀ। ਹਾਂ ਜੀ। ਇੱਕ ਨਾਂ ਕਰਮਾ ਸੀ। ਕਰਮਾ। ਬਹੌਲੀਪੁਰ ਦਾ ਸੀ। ਅੱਛਾ। ਜੁੱਤੀਆਂ ਵੀ ਬਣਾਉਂਦਾ ਸੀ ਤੇ ਪਿੰਡ ਦੀ ਸੇਵ ਵੀ ਕਰਦਾ। ਸੇਬ ਜਿਹੜੇ ਛੋਟੇ ਮੋਟਾ ਕੰਮ ਕਾਰ? ਮੋਟਾ ਕੰਮ, ਗੋਹਾ ਮਿੱਟੀ ਕੁਟੇਰ, ਮਿੱਟੀ ਗੁੱਡ ਗਡਾਈ। ਇਹ ਅੱਛਾ, ਇਹ ਦੱਸੋ ਵੀ ਜਿਹੜੇ ਇੱਕ ਬੰਦੇ ਸੀਗੇ ਕਾਰਕੁਨ, ਇਹ ਕੰਮ ਵਾਲੇ ਚਮਾਰ, ਆਦਤ ਮਿਜ਼ਾਜ ਦੇ ਕੈਸੇ ਬੰਦੇ ਸੀ? ਉਦੋਂ ਤਾਂ ਚੰਗੇ ਜੀ, ਫੇਰ ਤਾਂ ਮੰਦੇ ਹੋ ਗਏ ਜਦੋਂ ਲੜਾਈ ਸ਼ੁਰੂ ਹੋ ਗਈ। ਇਹ ਵੀ ਲੜਾਈ ਚ ਇਹਨਾਂ ਦਾ ਵੀ ਕੋਈ ਕਿਰਦਾਰ ਬਣਿਆ? ਫੇਰ ਬਹੁਤ। ਤੁਹਾਡੇ ਪਿੰਡ ਵਾਲੇ ਬੰਦਿਆਂ ਨੇ ਵੀ ਕੋਈ ਗੜਬੜ ਕੀਤੀ? ਗੜਬੜ ਸਾਡੇ ਪਿੰਡ ਤੇ 2 ਵਜੇ ਹਮਲਾ ਪਿਆ ਸੀ ਜੀ। ਅੱਛਾ। ਉਹ ਵੀ ਇੱਕ ਇੱਥੇ ਦਾ ਪਸਰਾਲੀਆਂ ਗੁਜਰਾਂ ਹੀ। ਗੁਜਰਾਂ ਦੀ। ਆ 36 ਚ ਬੈਠੇ ਠੀਕਰੀ ਵਾਲੇ ਕੋ ਪਸਰਾਲੀਆਂ ਵਾਲੇ, 32 ਹਕੀਕਤ ਸਿੰਘ ਵਾਲੇ 32 ਚ ਬੈਠੇ। ਇਹ ਦਮੇਲੀ ਦਾ ਇੱਕ ਸਿੱਖ ਸੀ, ਮੋਨਾ ਸਿੱਖ। ਦਮੇਲੀ ਦਾ? ਹਾਂ। ਉਹਨੇ ਆਣ ਕੇ ਕਿਹਾ ਤੇ ਕਹਿਣ ਲੱਗਾ ਵੀ ਤੁਸੀਂ 2 ਵਜੇ ਠੀਕ ਤੁਹਾਡੇ ਪਿੰਡ ਤੇ ਜੱਸਾ ਪੈਣਾ। ਅੱਛਾ। ਹਿੰਦੂ ਸਿੱਖਾਂ ਦਾ। ਅੱਛਾ। ਤੁਸੀਂ ਆਪਣਾ ਵਿਦਾ ਕਰ ਲਓ। ਉਹ ਤੁਹਾਨੂੰ ਆਗਾਹ ਕਰਨ ਆਇਆ? ਆਗਾਹ ਕਰਨਾ। ਉਹ ਸਿੱਖਾਂ ਦਾ ਮੁੰਡਾ, ਕੱਲਾ ਪੁੱਟ ਮਾਪਿਆਂ ਦਾ ਸੀ। ਅੱਛਾ। ਉਹ ਫਿਰ ਉਹਨੇ ਕਿਹਾ ਮੇਰਾ ਨਾਂ ਨਾ ਲਿਓ ਤੁਸੀਂ। ਹਾਂ। ਮੈਂ ਤੁਹਾਨੂੰ ਇਤਲਾਹ ਕਰਤੀ ਆ। ਅੱਛਾ। ਠੀਕ 2 ਵਜੇ ਜੱਸਾ ਪੈ ਗਿਆ ਸਾਡੇ ਪਿੰਡ ਦੇ ਉੱਤੇ। ਇਹ ਬਸ ਤਲਵਾਰਾਂ ਇਦਾਂ ਚਾਹੀ ਜਦੋਂ ਬਿਜਲੀ ਚਮਕਦੀ ਹੁੰਦੀ ਹੈ, ਤਾਂ ਬਰਸ਼ੀਆਂ ਕੀ ਤਲਵਾਰਾਂ ਕੀ ਇਦਾਂ ਨਹੀਂ ਸੀ ਲੱਗਦਾ। ਤੇ ਜਿਸਲੇ ਸਾਡੇ ਪਿੰਡ 3 ਛੋਟੇ ਸੀ। ਚਿਰਾਗ ਢਡੌਲੀਆ। ਇਹਨੇ ਕਿਹਾ ਸੀ ਲੈਚੀ ਗੋਲੇ ਤੁਸੀਂ ਦਿਨ ਨੂੰ ਵੀ ਛੱਡਿਓ ਤੁਸੀਂ। ਇਹ ਫਿਰ ਬੰਦੇ ਆਏ ਆ। 50 ਜਾਂ 100 ਹੋਊਗਾ। ਤੇ ਇਹਨਾਂ ਨੇ ਚਗਾਰੇ ਦੂਜੇ ਕੁੱਪਾਂ ਨੂੰ ਅੱਗ ਲਾਤੀ। ਆਣ ਕੇ ਸਾਡੇ ਪਿੰਡ ਦੇ ਇੱਕ ਪਿੰਡ ਦੇ ਵਿੱਚ 3 ਇਕੱਠੇ ਹੋ ਗਏ।
ਇਕੱਠੇ ਇੱਕ ਭਗਵਾਨਪੁਰ ਚ ਇਕੱਠੇ ਹੋ ਗਏ? ਇਕੱਠੇ ਹੋ ਗਏ ਜੀ। ਉਹ ਜਿਹੜਾ ਗੱਬੇ ਪਿੰਡ ਸੀ ਨਾ ਬਹੌਦੀਪੁਰ, ਹਾਂ ਹਾਂ, ਦਿਲਪਿਆਂ ਚੋਂ, ਹਾਂ, ਉੱਥੇ ਆਣ ਕੇ ਤਿੰਨੇ ਹੀ ਪਿੰਡ ਇਕੱਠੇ ਹੋ ਗਏ। ਉੱਥੇ ਹੋਏ ਇਕੱਠੇ ਜਿਸ ਲਈ ਹੋ ਗਏ ਤੇ ਉਹਨਾਂ ਨੇ ਪੈ ਗਏ ਸਾਡਾ ਪਿੰਡ ਲੂਆ। ਉਹਨਾਂ ਨੇ ਪਹਿਲੇ ਲੂ ਦਿੱਤਾ, ਅੱਗ ਲਾਤੀ। ਅੱਗ ਲਾਤੀ। ਮਾਲ ਮੂਲ ਜਿਹੜਾ ਹੈਗਾ ਨਗਦੀ ਉਹ ਚੱਕਣ ਦੀ ਲੋੜ ਹੀ ਨਹੀਂ ਪਈ। ਹਾਂ ਹਾਂ ਹਾਂ, ਨਾ ਚੱਕਣ ਦਿੱਤਾ ਹੀ ਆ। ਹਾਂ ਹਾਂ, ਉੱਥੋਂ ਨਾ ਲੜਾਈ ਸ਼ੁਰੂ ਹੋ ਗਈ ਤੇ ਗੱਬੇ ਸੜਕ ਸੀ ਇੰਨੀ ਕੁ। ਹਾਂ, ਪਰ ਅੱਲਾ ਨੇ ਬੜੀ ਰਹਿਮਤ ਕੀਤੀ। ਸਾਡਾ ਇੱਕ ਮੌਲਵੀ ਸ਼ਹੀਦ ਹੋਇਆ ਸੀ, ਮੌਲਵੀ ਮਸਜਿਦ ਦਾ, ਮਸਜਿਦ ਦਾ। ਉਹ ਵੀ ਉਹਨੇ ਬੜਾ ਜ਼ੋਰ ਲਾਇਆ ਸੀ। ਉਹਨੇ ਮਸਜਿਦ ਦੇ ਵਿੱਚ ਉਹਨੇ ਨਮਾਜ਼ ਪੜ੍ਹ ਲਈ, ਕਤਲ ਕੀਤਾ ਸੀ। ਇਹ ਤੁਹਾਡੇ ਪਿੰਡ ਜਾਂ ਬਹੌਲੀ ਚ? ਸਾਡੇ ਪਿੰਡ ਦੇ। ਅੱਛਾ ਅੱਛਾ, ਹੈ ਜੀ। ਇਹ ਫਿਰ ਮੇਰਾ ਭਾਈ ਸੀ, ਦੋ ਇੱਕ ਹੋਰ ਸੀ, ਉਹਦਾ ਮੌਲਵੀ ਦਾ ਪੋਤਾ ਸੀ। ਹਾਂ, ਕਬਰਸਤਾਨ ਸਾਡੇ ਪਿੰਡ ਦੇ ਨਾਲ ਸੀ। ਅੱਛਾ, ਉੱਥੇ ਘੇਰੇ ਜਾ ਗਏ। ਤੁਹਾਡਾ ਭਾਈ ਤੇ ਮੌਲਵੀ ਦਾ ਪੋਤਾ? ਪੋਤਾ। ਉਹ ਮੌਲਵੀ ਦਾ ਪੋਤਾ ਸੀ ਨਾ, ਉਹਨੇ ਬੜੀ ਆਪਣੀ ਜਦੋਜਹਿਦ ਕੀਤੀ। ਅੱਛਾ, ਉਹਨੇ ਕਿਹਾ ਤੂੰ ਮੇਰੇ ਮਗਰ ਨਹੀਂ। ਉਹ ਮਲੱਠੀ ਦਾ ਬਹੁਤ ਮਹਾਰ ਸੀ। ਮਲੱਠੀ ਘੋਲ ਦਾ? ਹਾਂ, ਨਹੀਂ ਜੀ, ਅਜੇ ਬਰਸ਼ੀਆਂ ਤੇ ਲੱਭੀਆਂ ਲਾਠੀ ਨੂੰ ਨਾ। ਉਹਨੇ ਕਿਹਾ ਮੈਂ ਰਸਤਾ ਬਣਾ, ਕੁੰਡਲ ਪੈ ਗਿਆ ਲੋਲੇ ਨੇ ਕਿ ਮੁਸਲੇ ਜਾਣ ਨਹੀਂ ਦੇਣੇ। ਅੱਛਾ ਅੱਛਾ, ਬੰਦਿਆਂ ਨੇ ਘੇਰਾ ਪਾ ਲਿਆ, ਬਰਸ਼ੀਆਂ ਵਾਲਿਆਂ ਨੇ, ਤਲਵਾਰਾਂ ਵਾਲਿਆਂ ਹਾਂ ਨੇ। ਜੀ। ਉਹ ਮਲੱਠੀ ਦਾ ਪਲੇਅਰ ਸੀ। ਉਹ ਜਿਹੜੇ ਰਸਤਾ ਹੋਇਆ ਉਹਨਾਂ ਨੇ ਕਿਹਾ ਤੂੰ ਮੇਰੇ ਮਗਰ ਆਈ ਜਾ। ਤਾਂ ਉਹਨੂੰ ਫਿਰ ਪਿੰਡ ਪੈ ਗਿਆ ਜਿਹੜੇ ਸਾਡੇ ਇਕੱਠੇ ਹੋਏ ਸੀ। ਹਾਂ ਹਾਂ, ਹੈਗੇ ਤਾਂ ਥੋੜੇ ਹੀ ਬੰਦੇ ਸੀ। ਹਾਂ ਹਾਂ, ਪਰ ਸਾਰੇ ਠੀਕ ਠਾਕ ਸੀ। ਪੈ ਗਏ ਤੇ ਲੜਾਈ 9 ਵਜੇ ਤੇ ਲੱਗੀ। ਤਾਂ ਫਿਰ ਮਿਲਟਰੀ ਆ ਗਈ। 9 ਵਜੇ ਤੱਕ ਲੜਦੇ ਰਹੇ? ਲੜਦੇ। ਮੀਂਹ ਵੀ ਬੇਸ਼ੁਮਾਰ ਪਵੇ ਤੇ ਜਿਹੜੇ ਮਿਲਟਰੀ ਆਈ ਹੈ ਨਾ, ਮਿਲਟਰੀ ਨੇ ਆਣ ਕੇ ਲਿਆ ਵੀ ਹੁਣ ਨਹੀਂ ਬਚਦਾ ਬੱਚਾ ਵੀ ਸਾਡਾ। ਤੇ ਜਿਸ ਵੇਲੇ ਉਹਨਾਂ ਨੇ ਕਿਹਾ ਤੁਸੀਂ ਇੱਦਾਂ ਕਰੋ, ਗੱਡੀਆਂ ਦੇ ਦੋ ਗੱਡੀਆਂ ਸੀ, ਤੇ ਮੱਕੀ ਵੱਢ ਕੇ ਛੱਡ ਦਿਓ। ਅੱਛਾ, ਮੱਕੀ ਮਾਲ ਵੱਢ ਕੇ ਲਕੋਤੀਆਂ। ਉਹਨਾਂ ਨੇ ਕਿਹਾ ਤੁਸੀਂ ਗਾਹਾਂ ਨੂੰ ਵਧੋ। ਅੱਛਾ, ਜਿਹੜੇ ਗਾਹਾਂ ਨੂੰ ਵਧੋਗੇ ਤੁਸੀਂ ਪਿੱਛੇ ਨੂੰ ਹਟ ਆਏ। ਉਹਨਾਂ ਨੂੰ ਸਾਡੀ ਜਾਦੇ ਵਿੱਚ ਆਉਣਗੇ। ਅੱਛਾ, ਸਾਡੀ ਜੂਹ ਚ ਆ ਜਾਣ। ਹਾਂ, ਉਹ ਜਿਹੜੇ ਆਏ ਨਾ ਉਹ ਵੱਧਦੇ ਆ ਗਏ। ਜਿਹੜੇ ਪਿੱਛੇ ਨੂੰ ਹਟੇ ਉਹਨਾਂ ਨੇ ਕਿਹਾ ਭਾਨ ਪੈ ਗਈ ਮੁਸਲਮਾਨਾਂ ਦੀ। ਹਾਂ, ਉਹਨਾਂ ਨੇ ਬਰਾਸ਼ ਖੋਲ ਦਿੱਤਾ। ਉਹ ਜਿਹੜੀ ਮਸ਼ੀਨ ਗਨ ਹੁੰਦੀ ਹੈ। ਹਾਂ ਹਾਂ, ਬਹੁਤ ਬੇ ਸਿੱਖ ਮਾਰਿਆ ਉੱਥੇ। ਅੱਛਾ, ਇਹ ਗੱਲ ਹੈ ਬਹੌਲੀਪੁਰ ਦੀ। ਹਾਂ ਜੀ। ਤੇ ਜਦੋਂ ਪਹਿਲੇ ਲੜਾਈ ਹੁੰਦੀ ਰਹੀ ਮੀਂਹ ਪੈਂਦੇ ਚ, ਹਾਂ ਜੀ, ਮਿਲਟਰੀ ਆਉਣ ਤੋਂ ਪਹਿਲੇ, ਉਦੋਂ ਵੀ ਬੰਦੇ ਮਰੇ ਹੋਣੇ ਆ? ਉਦੋਂ ਸਮਝ ਮੈਂ ਦੱਸਦਾ, ਇੱਕ ਸਾਡਾ ਹਵਾ ਜੀ ਫੌਜ ਹੋਏ ਮਸਜਿਦ, ਮੌਲਵੀ ਸਾਹਿਬ, ਉਹ ਸ਼ਹੀਦ ਹੋਇਆ। ਤੇ ਉਹਨਾਂ ਸਿੱਖਾਂ ਚੋਂ ਉਦੋਂ ਮਤਲਬ ਇਹ ਡਾਂਗ ਸੋਟੇ ਦੀ ਲੜਾਈ ਰਹੀ ਪਹਿਲੇ? ਬਰਸ਼ੀ ਤਲਵਾਰ। ਅੱਛਾ ਅੱਛਾ, ਫਿਰ ਮਿਲਟਰੀ ਆਈ? ਹਾਂ ਜੀ, ਮਿਲਟਰੀ ਆ ਗਈ। ਫਿਰ ਭਾਈ ਫਤਿਹ ਗਿਆ ਸੀ ਮਿਲਟਰੀ ਜਲੰਧਰੋਂ। ਇਹ ਫੌਜ ਦੇ ਵਿੱਚ ਸੀ। ਤੁਹਾਡਾ ਭਾਈ? ਹਾਂ ਜੀ। ਵੱਡਾ ਸੀ ਤੁਹਾਡੇ ਤੋਂ? ਮੇਰੇ ਤੋਂ ਵੱਡਾ ਸੀ। ਚਾਚਾ ਸ਼ਰੀਫ ਦਾ ਮਾਰ। ਅੱਛਾ ਅੱਛਾ, ਜਲੰਧਰ ਤੁਹਾਡੇ ਤੋਂ ਕਿੰਨਾ ਸੀ? 15 ਮੀਲ। ਅੱਛਾ, ਇਹ ਫੌਜ ਚ ਸੀ ਪਹਿਲੇ ਹੀ? ਪਹਿਲੇ ਫੌਜ ਦੇ ਵਿੱਚ ਸੀ। ਇਹਨੂੰ ਪਤਾ ਲੱਗ ਗਿਆ ਹੋ ਕਿਸੇ ਤਰ੍ਹਾਂ, ਖਬਰ ਮਿਲ ਗਈ? ਜਾਪਾਨ ਦਾ ਕੈਦੀ ਰਿਹਾ ਸੀ। ਅੱਛਾ, ਹਾਂ ਜੀ। ਇਹ ਕਦੋਂ ਫੌਤ ਹੋਇਆ? ਇਹਨੂੰ ਤਾਂ ਹੋ ਗਿਆ 3 ਸਾਲ ਹੋ ਗਏ। ਜ਼ਿਆਦਾ ਹੋ ਗਏ, 4 ਸਾਲ ਹੋ ਗਏ। ਬਸ ਇਦਾਂ ਦੇ ਬੰਦੇ ਖੁੰਝ ਗਏ ਸੀ ਜੀ, ਉਹਨਾਂ ਦੇ ਇੰਟਰਵਿਊ ਕਰਨ ਵਾਲੇ ਸੀ। ਬੰਦੇ ਸੀ। ਹਾਂ, ਅੱਛਾ, ਫਿਰ ਤੁਸੀਂ ਉਹ ਫੌਜ ਨੇ ਬਹੁਤ ਮਾਰੇ ਹਿੰਦੂ ਸਿੱਖ? ਬਹੁਤ। ਮੈਂ ਕਹਿੰਦਾ ਢੇਰੀਆਂ ਲੱਗੀਆਂ ਤਾਂ ਲਾਸ਼ਾਂ ਪਈਆਂ ਸੀ। ਕੁਛ ਪਈਆਂ ਸੀ ਜਿਹੜੀਆਂ ਦੇਖੀਆਂ। ਤੁਸੀਂ ਉਦੋਂ ਉੱਥੇ ਹੀ ਸੀਗੇ ਮੌਕੇ ਤੇ? ਅਸੀਂ ਉੱਥੇ ਫਿਰ ਸਾਨੂੰ ਨਾ, ਅਸੀਂ ਜਿਹੜੀ ਰਾਤ ਲੜਾਈ ਹੋਈ ਸੀ, ਦੂਸਰੇ ਦਿਨ ਸ਼ਾਮ ਨੂੰ ਸਾਨੂੰ ਠਾਲ ਲਿਆ ਉਹਨਾਂ ਨੇ ਉੱਥੋਂ। ਕਿਉਂਕਿ ਹੁਣ ਇਹਨਾਂ ਛੱਡਣਾ ਕੋਈ ਨਹੀਂ ਸਾਨੂੰ। ਅੱਛਾ, ਜਿਹੜੀ ਫੌਜ ਆਈ ਹੈ ਮੁਸਲਮਾਨਾਂ ਦੀ ਸੀ? ਮੁਸਲਮਾਨ ਜੀ। ਬਲੋਚ, ਜਿਵੇਂ ਬਲੋਚ ਮਰਦੇ ਬੰਦੇ ਸਾਰੇ 5-6 ਹੀ ਸੀ ਜੀ। ਉਹਨੇ ਕਿਹਾ ਸਾਡਾ ਬੱਚਾ ਸ਼ਹੀਦ ਹੋ ਗਿਆ। ਅਸੀਂ ਆਪਣੀਆਂ ਧੀਆਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੀਆਂ ਮਾਵਾਂ ਨੂੰ, ਆਪਣੇ ਮਾਈ ਬਾਪ ਨੂੰ ਕਿੱਦਾਂ ਨਾਲ ਲਿਆਵਾਂਗੇ? ਹਾਂ ਹਾਂ, ਅਸੀਂ ਸਾਡੇ ਸ਼ਹੀਦ ਹੋਏ ਆ, ਅਸੀਂ ਨਾਲ ਚਲਾਂਗੇ। ਹਾਂ, ਉਹ ਸਾਨੂੰ ਫਿਰ ਜਲੰਧਰ ਦੀ ਛਾਉਣੀ ਸਾਡੇ ਕੈਂਪ ਲੱਗਾ ਸਾਡਾ। ਤੇ ਤੁਹਾਡੇ ਪਿੰਡ ਵਾਲਾ ਜੋ ਸਿਰਫ ਮੌਲਵੀ ਫੌਤ ਹੋਇਆ? ਮੌਲਵੀ ਫੌਤ। ਤੇ ਜਿਹੜਾ ਬਹੌਲੀਪੁਰ ਸੀ ਤੇ ਦੂਸਰਾ ਪਿੰਡ ਸੀ, ਉਹਨਾਂ ਚੋਂ ਇਨਸ਼ਾਅੱਲਾ ਉਹਦੇ ਵਿੱਚੋਂ ਵੀ ਐਨ ਠੀਕ ਠਾਕ ਅਮਨਾ ਮਾਨ ਆਇਆ। ਤੇ ਤੁਸੀਂ ਦੱਸਿਆ ਨਾ ਵੀ ਉਹ ਫੌਜੀਆਂ ਨੇ ਕਿਹਾ ਵੀ ਸਾਡੇ ਸ਼ਹੀਦ ਹੋ ਗਏ, ਫਿਰ ਜਿਹੜੇ ਆਲੇ ਦੁਆਲੇ ਸ਼ਹੀਦ ਹੋਏ ਉਹਨਾਂ ਦੀਆਂ ਗੱਲਾਂ ਕਰਦੇ ਸੀ ਉਹ? ਹਾਂ ਜੀ, ਉਹਨਾਂ ਦੀ ਗੱਲ ਕਰਦੇ। ਹਾਂ ਜੀ। ਠੀਕ ਆ ਠੀਕ ਆ। ਪਿੰਡ 'ਚ ਰਿਹਾ ਤਾਂ ਨਹੀਂ ਕੋਈ ਬੰਦਾ? ਨਹੀਂ, ਤਿੰਨਾਂ ਪਿੰਡਾਂ 'ਚੋਂ ਕੋਈ ਰਹਿ ਗਿਆ ਹੋਵੇ ਪਿੱਛੇ? ਕੋਈ ਨਹੀਂ ਹੈ ਜੀ, ਕੋਈ ਨਹੀਂ ਹੈ। ਹਾਂ ਜੀ। ਤੇ ਕੋਈ ਜਨਾਨੀ ਵੀ ਕੋਈ ਨਹੀਂ ਮਿਸ ਹੋਈ? ਹਾਂ, ਕੁੜੀਆਂ? ਅੱਲਾ ਦੀ ਰਹਿਮਤ ਨਾਲ ਅਮਨਾ ਮਾਨ ਹੈ। ਸਾਨੂੰ ਹਬੀਲੇ ਪਾਣੀ ਨੇ ਰੋੜਿਆ ਉੱਥੇ। ਫਿਰ ਕੋਈ ਬਿਆਸੇ ਨੇ ਉੱਥੇ ਕੋਈ ਬੰਦੇ ਹੋਏ ਫੌਤ?
ਉੱਥੇ ਸਾਡਾ ਜੇ ਅਸਲ ਪੁੱਛੋ ਨਾ ਤਿੰਨਾਂ ਪਿੰਡਾਂ ਦੇ ਵਿੱਚੋਂ ਇਹ ਬੇਲੇ ਬੰਦੇ ਬਚੇ। ਓ ਹੋ ਪਾਣੀ 'ਚ ਰੁੜ ਗਏ। ਪਾਣੀ ਏਦਾਂ ਹੋਇਆ ਜਿੱਦਾਂ ਕੋਠੇ ਦੇ ਉੱਚਾ ਵੀ ਪਾਣੀ ਸੀ, ਜਿਹੜੀ ਏਦਾਂ ਟਿਕ ਬੱਧੀ ਹੋਣੀ ਚੱਕ ਲੈ। ਹਬੀਰੇ ਇਹ ਵਾਕਿਆ ਹੋਇਆ ਬਿਆਸੇ। ਉੱਥੇ ਅਸੀਂ ਆਣ ਕੇ ਸਾਡਾ ਉੱਥੇ ਨੁਕਸਾਨ ਹੋਇਆ ਜੀ। ਹਾਂ ਸਾਨੂੰ ਤਾਂ ਇੱਕ ਪੁਲ ਤੇ ਇੱਕ ਭੱਠਾ ਬਚਾ ਗਿਆ ਥੋੜ੍ਹੇ ਬੰਦਿਆਂ ਨੂੰ। ਹਾਂ ਨਹਿਰ ਦਾ ਪੁਲ ਸੀ ਬੜਾ ਉੱਚਾ, ਉਹਦੇ ਉੱਤੇ ਦੁਨੀਆ ਬੜੀ, ਉਹ ਜਿਹੜਾ ਡਿੱਗ ਪਿਆ ਸੀ ਤੇ ਅੱਧੇ ਤੋਂ ਵੀ ਭੱਜ ਗਏ। ਹਾਂ ਹਰ ਕੱਪੜੇ ਤੰਦੇ ਵੀ ਨਹੀਂ ਸੀ ਰਹੇ। ਉਦੋਂ ਇੱਕ ਸਿੱਖ ਸੀ ਸਾਡੇ ਵਾਲਦ